ਹਲਾ ਇੱਕ ਗੱਲ ਦਾ ਜਵਾਬ ਤਾਂ ਦੇ ਮੈਨੂੰ। ਇਹ ਆ ਤੇ ਚੋਂ ਬਾਹਰ ਨਿਕਲਣ ਲੱਗੇ ਕਿਤੇ ਦੀ ਲੱਤਾਂ ਜਿਹੜੀਆਂ ਨੇ ਉਹ ਭੱਜ ਜਾਂਦੀਆਂ ਹੈ। ਇਹ ਸਾਰੇ ਘਰ ਦਾ ਧੰਦਾ ਇਹ ਮੈਂ ਹੀ ਕਰਨਾ ਹੁੰਦਾ। ਤੈਨੂੰ ਪਤਾ ਮੈਂ ਹੁਣ ਮੋਟਰ ਤੇ ਗਈ ਹੋਈ ਆਵਾਂ, ਸਾਰੇ ਕੱਪੜੇ ਮੈਂ ਧੋਤੇ ਸੁੱਕਣੇ ਘੱਟ ਕੇ ਆਈ ਆ, ਤੇ ਤੂੰ ਆਪਣੇ ਕੱਪੜੇ ਜੋਗੀ ਵੀ ਕੋਈ ਨਹੀਂ ਵੀ ਆਪਣੇ ਕੱਪੜੇ ਤਾਂ ਧੋ ਲਈ ਕਰ। ਹੁਣ ਤਾਂ ਜਿਹੜੀ ਹੋਵਣੀ ਉਹ ਹੋ ਗਈ, ਹੁਣ ਤਾਂ ਹੀ ਮੈਂ ਤੇਰਾ ਵੀ ਕਰਦੀ ਰਹੀ ਆ, ਲੇਕਿਨ ਕਮ ਅਜ਼ ਕਮ ਆਪਣੇ ਕੱਪੜੇ ਤੂੰ ਧੋ ਲਿਆ ਕਰ। ਨਾ ਤੂੰ ਮੇਰੇ ਕੱਪੜੇ ਧੋਵੇਂ ਹੁੰਦੇ ਨਾ ਮੇਰੇ ਸਾਈਂ ਦੇ, ਤੇ ਕਮ ਅਜ਼ ਕਮ ਆਪਣਾ ਕੰਮ ਤੇ ਖੁਦ ਕਰ ਲਿਆ ਕਰਨਾ। ਜਦੋਕਣਾ ਤੈਨੂੰ ਪਰਨਾ ਕੇ ਲਿਆਂਦਾ ਨਾ ਉਦੋਕਣਾ ਤੋਂ ਆਗ ਤੇ ਮੁੱਢ ਵਾਇਆ ਹੋਇਆ ਤੋਂ ਛੇਰ ਨੇ ਕੀ ਕਰਦੀ ਪਈ ਐ ਤਾਂ ਕੋ ਮੈਥੇ ਦੇਖ ਦਿੱਤੀ ਐ। ਅੱਗੇ ਵੀ ਤਾਂ ਮੈਂ ਹੁਣ ਤਾਈ ਕਰਦੀ ਆਈ ਆ, ਆਪਣੇ ਸਾਈਂ ਦੇ ਧੋਤੇ ਹੀ ਨਹੀਂ ਜੋ ਆਪਣੇ ਚ ਧੋਤੇ। ਚਲੋ ਕੀ ਅੱਜ ਮੇਰੇ ਦੋ ਚਾਹ ਨਹੀਂ ਤਾਂ ਐਡਾ ਵੀ ਗੁਨਾਹ ਕੋਈ ਨਹੀਂ। ਠੀਕ ਹੈ ਤੈਨੂੰ ਤੇ ਠੀਕ ਹੈ ਮੈਂ ਕਰ ਲੈਨੀ, ਅੱਗੇ ਵੀ ਕਰਦੀ ਰਹੀ ਆ ਤਾਂ ਮੋੜੀ ਮੈਂ ਕਰ ਲਈ ਸਾ ਆਪਣੇ, ਮੈਂ ਆਪੇ ਧੋ ਲਈ ਸਾ ਤਾਂ ਮੈਨੂੰ ਵੇਡੀ ਨਹੀਂ ਹਣ ਕੋਈ ਨਾ ਦੇ। ਇਹਦਾ ਜੋ ਸਾਗ ਬਾੜ ਕੇ ਤੂੰ ਬੁਲੇਂਦੀ ਪਈ ਐ, ਇਹ ਭੋਗ ਥੋੜੀ ਜਿਹੀ ਮੱਠੀ 'ਚ ਰੱਖਿਆ ਕਰ। ਜਿਹੜਾ ਕਰਨ ਦਾ ਕੰਮ ਆ ਉਹ ਕੀਤਾ ਕਰ, ਇਹ ਭੋਗ ਕੇ ਨਾ ਕਰੋ। ਚੰਗਾ ਲਿਆ ਮੇਰਾ ਕੀਤੀ ਖਲੋਤੀ ਹੈ ਤੂੰ। मैं तेरी सास मां आके मैं तेरी को बिलानी लगदी हां तो मेरे पुत्र ने भड़काया होया मेरे खिलाफ कीता होया वो तो मुंडू कोई गल करके भी तैनू नहीं राजी नहीं पुत्र तेरा अन्ना है ओनू दिसदा कोई नहीं बे मेरी मां की करदी है मेरे नाल मैं ओनू भड़कावना आज आ जांदा ना आज तो जा तैनू सिद्धा करना तो जा मैं तो हमेशा तू जासी हो हां ते आ लवे टाइम होया नहीं खलोता आ जावे तो जे कीतियां ना तो मोड़ मेरी भी जबान है मैं भी कर सकदी हां ਇਹ ਤੁਸੀਂ ਦੱਸੋ ਜੇ ਥੇੜੇ ਕੋ ਬੰਦਾ ਤੁਸੀਂ ਵੇਖਿਓ ਤੁਸੀਂ ਉਸ ਲੜਾਈ ਸ਼ੁਰੂ ਕਰ ਲੈਂਦੀ ਹੋ ਤੁਸੀਂ ਕੀ ਕਰਨਾ ਵੇ ਨੇ ਬਾਣ ਦੇ ਦਿਆ ਨੇ ਵਥਣ ਦੇ ਦਿਆ ਕਿਸੇ ਨੂੰ ਖਲੋਣ ਦੇ ਦਿਆ ਕੋਈ ਅੱਗੂ ਪਿੱਛੂ ਹੀ ਬੰਦਾ ਵੇਖ ਲੈਂਦਾ ਥੱਜੋ ਖੱਬੇ ਵੀ ਵੇਖ ਲੈਂਦਾ ਕੀ ਹੁੰਦਾ ਪਿਆ ਕੋਈ ਤਮੀਜ਼ ਦੇ ਦਾਇਰੇ ਰੋ ਤਮੀਜ਼ ਦੇ ਮੇਰੇ ਨਾਲ ਜੋ ਖੱਬਦਾ ਪਿਆ ਪਰ ਨੋ ਨੂੰ ਸੁਣਾ ਲਾਇਆ ਖਾ ਤੂੰ ਉਹ ਨੋ ਨੂੰ ਮੈਂ ਕੀ ਸੁਣਾਈ ਉਹ ਤੂੰ ਵੀ ਕੋਈ ਆਪਣਾ ਆਪ ਸੰਭਾਲ ਕੇ ਰੱਖੇ ਨਾ ਉਹ ਥਿਰੋ ਮੈਂ ਨੋ ਨਹੀਂ ਸਮਝਾਈ ਜਾਵਾਂ कोई ख्याल करो कोई तवज्जो करो खुदा दा बंदियो अगे पीछे साडा शरीकां दा मामला ओ कोई बंदा वेख लैंदा बे कोई गुजारा करना हां तू तो मैं ते चढ़या कर तो मेरे नाल लड़या कर नु कोई ना आखी पे तू चार सुन के खड़ोसे चंगा तई खड़ो रवेंदा कमा तू मैं चार सुना तू एनु ना समझाओ जेड़ी से एनु ना ओनु मैं के समझाई आप नु ब्याह के आंदी चंगे दा तां जान ही कोई नहीं चाचा हुण तू आप नहीं सुनदा पिया तेरी सवानी केई कार मेरे नाल कीती होई आ ओ गल ए है करमाड़ी है कोई बण सियाणी कोई थान भी टुराण दा छाडो आ वैंदा छोर मैं उनां गल करे ना तेरे नाल भी गल हो वैंदी ते ए ना चंगा ते लड़ाई तू खड़ो रहो तुसी दोवें जे थड़े भी खींदा जे थे भी खींदा हर वेले तुहाडी लड़ाई खत्म ही नहीं हुंदी कोई वेखो अपने आप नू चाचा हुण तू भी मेरे नाल ही शुरू हो गया चाचा शुरू हो गया केडी बाल के बोल लिया चाचा शुरू हो गया तेरी जबान खलोंदी और बंदे मुंह वाली है ला मैं लितो लेना तो तेरे कान दे मोड़ में रखना में ओ जी चुप कर गई तू ही भोक मच्छी कर जा आ चंगा ते खड़ोर मैं तेरे कन्ना दो छटिया तू डाडी सेट हो बैठे तू खड़ोर हो ना कमा तू हर वेल लड़ाई कोई वेख लैंदा बंदा हां तू तो मेरे नाल ही शुरू हो गया मेरे नाल ही शुरू हो लिया कर बिरावा मैं तो तेरे नाल गल करनी है दस बिरावा आए अपनी कोई सवानी नू डाको ये साडी मां नाल बड़ी बदतमीजी करैंदी है ते बड़ा ढेर ही बदतमीजी करैंदी है ना कोई शर्म हया कीता करे पे तेरी मामा जेडी है उन समझा के रखो बिरावा गल है सुन देखण दे लिए भाई ओए मेरी सवानी एडी भैड़ी का नहीं कोई मां नू तू भी समझा मैं ना मेरी मां ते तेरी मां उन समझाया कर 4 दिन सामने पढ़ने हुए थे और जनाब जो ड्रामे करने शुरू कर देते ना ये तू वेखे ना वेड़े दा हाल वेखो बाल्टे खाक दे छिलके उठाई चा सट्टे इसु ते बोखर दा पता ही कोई नहीं
ਇਹ ਤਾਂ ਮੈਨੂੰ ਸਮਝ ਹੀ ਕੋਈ ਲੱਗਦੀ ਵੀ ਕਿਸੇ ਕੰਮ ਨੂੰ ਹੱਥ ਲਾ ਕੇ ਰਾਜ਼ੀ ਕੋਈ ਨਹੀਂ ਹੈ ਸਵਾਣੀ। ਪਤਾ ਨਹੀਂ ਚਾਹੁੰਦੀ ਕੀ ਹੈ। ਬਈ ਮੈਥੋਂ ਪਹਿਲੇ ਵੀ ਤੇ ਇਸ ਘਰ 'ਚ ਆਪ ਹੀ ਕਰਦੀ ਰਹੀ ਹੈ ਨਾ। ਜਦੋਂ ਕਦੀ ਮੈਂ ਪਰਨੀ ਕੀ ਆਈ ਸਾਰਾ ਕੰਮ ਮੈਂ ਇੱਥੇ ਛੱਡ ਦਿੱਤਾ ਬਈ ਹੁਣ ਇਹ ਨਹੀਂ ਕਰ ਸਕਦੀ। ਹੁਣ ਤਾਂ ਬਹਿ ਗਈ ਮੰਜੇ ਤੇ ਚੜ ਕੇ, ਹੁਣ ਸਾਰੇ ਕੰਮ ਮੇਰੇ ਹਵਾਲੇ ਹੋ ਗਏ। ਹਾਂ ਮੈਂ ਮੰਜੇ ਤੇ ਚੜ ਕੇ ਬਹਿ ਗਈ, ਤੂੰ ਤਾਂ ਮੰਜੇ ਤੇ ਬਹੁਤ ਲੱਥੀ ਹੋਈ ਹੈ ਨਾ, ਮੈਂ ਤਾਂ ਕਿੱਤਾ ਹੀ ਕੋਈ ਨਹੀਂ। ਤੈਨੂੰ ਪਰਨਾ ਕੇ ਲਿਆਂਦਾ ਤੇ ਹੁਣ ਤੋ ਕਰਨਾ, ਮੈਂ ਅੱਗੇ ਸਾਹਿਬ ਕੀਤਾ। ਇਹ ਤੂੰ ਨੋ ਪਰਨਾ ਕੇ ਲਿਆਂਦੀ ਕਿ ਨੌਕਰਾਣੀ ਹੈ? ਉਹ ਨੋ ਲਿਆਂਦੀ ਹੈ ਤੈਨੂੰ ਘਰ ਦਾ ਸਾਰਾ ਕਰੇ ਤੇ ਹੋਰ ਕੀ ਕਰਦੀ ਆ? ਨੋ ਸਾਰਾ ਘਰ ਦਾ ਕਰੇ, ਹੋਰ ਕੀ ਕਰਦੀ ਪਈ? ਕਮ ਸੇ ਕਮ ਆਪਣਾ ਬਸ ਚੈੱਕ ਕਰੋ, ਕੋਲ ਖਤਮ ਚੈੱਕ ਕਰੋ। ਮੈਂ ਬਾਹਰੋਂ ਸੁਣ ਕੇ ਆਇਆ ਤੁਸੀਂ ਘਰ ਡਰਾਮਾ ਬਣਾਇਆ ਹੋਇਆ। ਕਿਉਂ ਬੰਦੇ ਨੂੰ ਹੌਸਲਾ ਹੀ ਹੁੰਦਾ, ਤੁਸੀਂ ਸਿਰ ਚਾਹ ਘਰ। ਆ ਗੱਲ ਇਹ ਹੈ ਛੋਰਾ, ਹਾਂ ਆ ਆਪਣੀ ਰਾਂ ਨੂੰ ਆਪ ਸਮਝਾ ਤੇ ਤੇਰੀ ਮਾਂ ਨੂੰ ਮੈਂ ਖੁਦ ਸਮਝਾ ਲੈਤਾ। ਇਹ ਕਿਹੜੀ ਗੱਲ ਹੋਈ? ਇਹ ਕਿਹੜੀ ਗੱਲ ਨਹੀਂ, ਇਹਨੂੰ ਤੂੰ ਸਮਝਾ ਕੇ ਰੱਖ। ਤੂੰ ਆਪਣੀ ਜ਼ਬਾਨੀ ਸਮਝਾ ਹਾਂ ਮੈਂ ਹੁਣ ਸਮਝਾ ਕੇ ਰੱਖ। ਹਾਂ। ਹਾਂ ਜਿਹੜੀ ਆ ਹੋਣੀ ਹੈ ਨਾ ਹੋਣੀ, ਇਹ ਹੁਣ ਕੋ ਨਵਾਂ ਇਹ ਸੋੜਾ ਗਦਣਾ ਵੇ ਉੜਕਣ ਨੇ ਉੜਕਣ ਹੁਣ ਲੜਾਣਾ ਭਾਈ ਪਿਓ ਪੁੱਤਰਾਂ ਨੂੰ ਵੀ ਲੜਾਣਾ ਤੇ ਮੇਰਾ ਵੀ ਸਿਰ ਮਰਵਾਣਾ। ਮੈਂ ਵੇਖੀ ਖਲੋਤੀ ਹਾਂ, ਖਲੋਣਾ ਤਾਂ ਕੋਈ ਨਹੀਂ। ਓਏ ਉੜਕਣਾ ਖਲੋ ਰਹਿੰਦੇ, ਮੈਂ ਤਾਂ ਤੇਰੇ ਅੱਗੇ ਹੱਥ ਬੱਧੇ ਹਨ, ਮੁਸੀਬਤਾਂ ਟਲ ਜਾਂਦੇ ਮੇਰੇ ਉੱਤੋਂ। ਆ ਵੇ ਦੇ ਪਿਓ ਮੈਂ ਤੁਹਾਨੂੰ ਹੱਥ ਜੋੜੀ ਖੜਾ ਦੋਵਾਂ ਨੂੰ, ਐਨਾ ਕੰਮਾ ਤੂੰ ਖੜੋ ਰਹੋ। ਆ ਥਨ ਪਿਓ ਪੁੱਤਰਾ ਤੇ ਨਾ ਲੜਾਇਓ। ਹੁਣ ਵੇਖ ਲਾ ਆ ਤੇਰਾ ਸਾਈਂ ਨੂੰ ਤੇਰੇ ਅੱਗੇ ਹੱਥ ਜੋੜੀ ਖਲੋਤਾ ਹੈ, ਪੱਚੀ ਨਹੀਂ ਆਉਂਦੀ। ਸ਼ਰਮ ਕਰ, ਹਯਾ ਕਰ, ਮੈਨੂੰ ਗੱਲਾਂ ਸੁਣਾਉਂਦੀ ਹੈ। 25 ਉਲਟਾ ਮੈਂ ਹੋਵਾਂ ਨਹੀਂ ਤਾਂ ਮੈਂ 25 ਹੋਵਾਂ, ਉਹ ਤੂੰ 25 ਹੋ, ਉਹ 25 ਦੀ ਤਕੜੀ ਤੂੰ ਕੋਈ ਨਾ। ਉਹ ਤੇਰਾ ਤਾਂ ਨੱਕ 'ਚ ਮੁਸ਼ਕ ਕੋਈ ਨਹੀਂ ਰਹਿ ਗਿਆ। ਆ ਤੁਸੀਂ ਹੁਣ ਵੇਂਦੇ ਪਏ ਹੋ, ਆਪ ਤਮਾਸ਼ਾ ਵੇਖੋ ਕਿ ਕਾਰ ਕੀਤੀ ਹੋਈ ਇਸ ਮੇਰੇ ਨਾਲ। ਉਹ ਮੈਂ ਕਾਰ ਕੀਤੀ ਹੋਇਆ ਕਤੋ ਕੀਤੀ ਹੋਇਆ ਤੇ ਮੈਂ ਮਾਰਨਾ ਲਿੱਤਰ ਤੇਰੇ ਮੂੰਹ ਦੇ ਉੱਤੇ। ਤੂੰ ਮਾਰ ਕੇ ਵਿਖਾ, ਲਿੱਤਰ ਮਾਰਨਾ ਹੈ। ਹਲਾ ਮੈਂ ਤੈਨੂੰ ਹੋਰ ਜੜ ਵੀ ਦੇਵਣਾ ਵੇ, ਤੂੰ ਕੀ ਕਰੇ ਸੇ ਭਲਾ? ਹਾਂ ਤੂੰ ਮਾਰ ਕੇ ਵੇਖ, ਮੋੜ ਵੇਖੀ ਮੈਂ ਕੀ ਕਰੇ। ਵਈਲਾ ਮੈਂ ਮਾਰੀ ਖਲੋਤੀ ਖਲੋ ਕਿਵੇਂ ਹੱਥ ਚ ਆਇਆ ਤੂੰ ਮੇਰੇ ਤੇ? ਖੋਰੋ ਖੋਰੋ ਕਿਉਂ ਨਹੀਂ ਜਾ ਬਸ ਛੱਡ ਦੇ ਖੋਰੋ ਮੈਂ ਲਾ ਲਿੱਤੋ ਲੈਣਾ ਤੇ ਤੈਨੇ ਕਵੈਦਾ ਤੂੰ ਗਈ ਖੋਵਣੂ। ਉਹ ਮੈਨੂੰ ਲਿੱਤਰ ਨਾ ਨਹੀਂ, ਉਹ ਲਿੱਤਰ ਨਹੀਂ, ਨਾ ਮਾਰੀ ਮੇਰੀ ਤੂੰ ਖੋਂਦੀ ਇਹਨੂੰ ਖੋਂਦੀ। ਲਿੱਤੀ ਹੋ ਜਾਵੇਂ ਓਏ ਬਣ ਸਿਆਣੀ, ਹੋਰ ਮੈਂ ਨਹੀਂ ਗੱਲ ਕਰੇਂਦੀ, ਹੁਣ ਮੈਂ ਤੇਰੀ ਬੋਰੀ ਹੁੰਦੇ ਅੱਗੇ ਨਹੀਂ। ਅੱਗਾ ਤੋਂ ਕਈ ਗੱਲ ਕੀਤੀ ਤੇ ਮੋੜ ਜਿਹੜੀ ਮੇਰੇ ਕੋਲ ਹੋਈ ਵੇਖੀ ਬੈਠੀ। ਉਹ ਜਾ ਮੇਰਾ ਸਿਰ ਵੀ ਪਾੜ ਕੱਟੋਸ ਤੇ ਮੈਂ ਤੁੰਦੇ ਕੇ ਸੀ ਵੀ ਨਹੀਂ ਕਰਨਾ ਤੇ ਲਿੱਤਰ ਮੈਨੂੰ ਨਾ ਮਾਰੀ। ਲਿੱਤਰ ਦੇ ਕੋ ਮੇਰੀ ਬੇਇੱਜ਼ਤੀ ਹੋਣੀ ਬੜੀ ਇਹਦੇ ਅੜ ਬੰਦੇ ਮੂੰਹ। ਚਾਚਾ ਹੁਣ ਸਿੱਧੀ ਗੱਲ ਹੈ ਕਿ ਇਹ ਲਿੱਤਰ ਤੂੰ ਪਹਿਲੇ ਚ ਮਾਰੇ ਆ ਨਾ ਤੇ ਸਿਆਣੀ ਬਣ ਜਾਵੇ ਆ। ਇਹ ਕੀ ਕੀਤਾ ਹੈ ਤੂੰ? ਇਹ ਮੈਂ ਠੀਕ ਕੀਤਾ। ਅਗਰ ਮੇਰਾ ਪਿਓ ਮੇਰੀ ਮਾਂ ਨੂੰ ਠੀਕ ਕਰ ਸਕਦਾ ਤੇ ਮੈਂ ਤੈਨੂੰ ਨਹੀਂ ਠੀਕ ਕਰ ਸਕਦਾ। ਸ਼ਾਬਾਸ਼ ਪੁੱਤਰਾ ਸ਼ਾਬਾਸ਼, ਮੈਂ ਤਾਂ ਇੱਥੇ ਹੁਣ ਖੁਸ਼ ਹਾਂ ਜੇ ਲਿੱਤਰ ਪਹਿਲੇ ਦੇ ਹੀ ਰੱਖਿਆ ਤਾਂ ਅਜੇ ਰੋਣਾ ਤਾਂ ਨਾ ਬਣਦੇ। ਹਾਂ ਤਾਂ ਸਹੀ ਹੈ, ਮੇਰਾ ਪਿਓ ਲਿੱਤਰ ਵਾਲਾ ਕੰਮ ਤਾਂ ਬੜਾ ਬੈਸਟ ਹੈ। ਬੈਸਟ ਨਹੀਂ, ਹੁਣ ਪਤਾ ਲੱਗ ਗਿਆ ਨਾ ਵੀ ਇਹ ਕੰਮ ਚੰਗਾ। ਸੱਚਾ ਹੈ ਬਾਬਾ ਤੂੰ। ਹੁਣ ਟੋਰ ਤੇ ਜਾ ਡੰਗਰਾਂ ਦੀ ਕਰੀਏ। ਚੱਲ ਮੋਟੀ ਨਾ ਦੇ ਰੋਲੇ ਤੇ ਸਾਰੀ ਜ਼ਿੰਦਗੀ ਨਹੀਂ ਖਤਮ ਹੋਣੀ। ਨਹੀਂ ਖਤਮ ਹੋਣੇ। ਚਲੋ ਚਲੋ ਮਾਲ ਦੀ ਜਾ ਕਰੀਏ। ਔਰਾ ਮੂੰਹ ਕਰੇ ਨਾ। ਮੈਂ ਤਾਂ ਤੇ ਨਾ ਬੋਲਣਾ ਹੀ ਕੋਈ ਨਹੀਂ। ਤੂੰ ਬੋਲ ਜਾਂ ਮੁੱਢੂ ਨਾ ਬੋਲ, ਮੈਂ ਤਾਂ ਬੋਲਣਾ ਤੇਰੇ ਨਾਲ। ਹੋ ਗੱਲ ਸੁਣ ਨਾ ਮੇਰੀ। ਵੇਖ ਤੂੰ ਮੇਰੀ ਸੱਸ ਹੈ ਤੇ ਸੱਸ ਕੀ ਹੁੰਦੀ ਹੈ? ਮਾਂ ਹੀ ਹੁੰਦੀ ਹੈ ਨਾ। ਵੇਖ ਤੈਨੂੰ ਤੇ ਖਾਲੀ ਤੇਰੇ ਸਾਈਂ ਲਿੱਤਰ ਉਲਾਰਿਆ ਹੈ ਤੇ ਮੈਨੂੰ ਤਾਂ ਜਾਂਦਾ ਕੀਤਾ ਇਸੂ। ਮੈਨੂੰ ਤਾਂ ਡਾਢੀ ਲੱਗ ਗਈ ਹੈ। ਪਤਾ ਕੀ ਹੈ, ਅਸਾਂ ਹੁਣ ਲੜਨਾ ਕੋਈ ਨਹੀਂ। ਜੇ ਅਸੀਂ ਹੁਣ ਲੜਿਆ ਹੈ ਨਾ ਤੇ ਇਹ ਦਿਸਦੀ ਪਈ ਕਿ ਇਹਨਾਂ ਸਾਨੂੰ ਲਿੱਤਰਾ ਹੀ ਮਾਰਨਾ ਹੈ, ਠੀਕ ਹੈ ਨਾ। ਤੇ ਉਸ ਤੋਂ ਚੰਗਾ ਇਹ ਹੈ ਕਿ ਅਸੀਂ ਇਹ ਲੜਨਾ ਭਿੜਨਾ ਨਾ ਇਹ ਛੱਡ ਦੇਵੀ ਤੇ ਚੰਗੀ ਗੱਲ ਹੈ। ਹਾਂ ਦੀ ਤਾਂ ਤੂੰ ਸੱਚ ਹੈ। ਹੁਣ ਨਾ ਸਾਨੂੰ ਲਿੱਤਰਾਂ ਨਾਲ ਹੀ ਸਿੱਧਾ ਕਰਨਾ, ਹਾਂ। ਹੁਣ ਕੋਈ ਨਹੀਂ ਨੇ ਕਰਨਾ। ਤੈਨੂੰ ਮਾਂ ਕੀ ਹੁੰਦੀਆਂ ਦੀਆਂ ਹੁੰਦੀਆਂ, ਠੀਕ ਹੈਗਾ ਵਾਸਤੇ ਨਹੀਂ ਲੜਨਾ। ਮੇਰੀ ਸਣੀ ਦੇ ਮੇਰੀ ਪਿਆਰੀ ਦੇ ਹੁਣ ਲੜਸਾ ਸਾਨੂੰ ਪਤਾ। ਹੁਣ ਸਾਨੂੰ ਲਿੱਤਰਾਂ ਨਾਲ ਅਗਲਾ ਸਿੱਧਾ ਕਰਨਾ ਹੈ। ਪੱਕੀ ਗੱਲ ਹੈ ਨਾ? ਹਾਂ ਪੱਕੀ ਗੱਲ ਹੈ। ਹੁਣ ਮੈਂ ਨਹੀਂ ਲੜਦੀ, ਤੂੰ ਵੀ ਨਾ ਲੜੀ ਪਈ। नहीं नहीं मैं भी नहीं लड़ती हूँ। ठीक है, तेरियां मेरियां पक्कियां। अस्सलामुअलैकुम, दिस इज़ मी रिमशा हुसैन। तो कहिए कैसे हैं आप सब लोग? उम्मीद करती हूँ कि आप सब लोग खैरियत से होंगे और उम्मीद करती हूँ आज की जो हमारी छोटी सी स्टोरी थी ये भी आपको पसंद आएगी। देखिए आपको पता है कि हमारी जो हर स्टोरी होती है वो माशरे पर होती है और माशरे की इस्लाह करने के लिए हम ये स्टोरीज बनाते हैं। कोशिश तो हमारी ये होती है कि अच्छा एक मैसेज जो है वो आप तक कन्वे कर सके। तो इसी तरह से ये स्टोरी थी कि घर में जो है सास बहू की नोक झोंक,
लड़ाई वगैरह ये चीज़ें चलती रहती हैं, ठीक है, और घरों में ये चीज़ बहुत आम है। लेकिन देखिए एक बहू जो है वो सास की कितनी यानी कि इंसल्ट कर रही है, कितना बुरा भला कह रही है, तो ये चीज़ गलत है, ठीक है। इस चीज़ को हम अप्रिशिएट नहीं करते, ना हम आपको कह रहे कि ये चीज़ अच्छी है, ये गलत चीज़ है। देखिए अब एक सास भी है, बहू भी है। आप देखिए इज्जत जो करवानी होती है वो सास ने खुद करवानी होती है। देखिए सास भी मुकाबले में आ गई है, जैसे बहू बोल रही है सास भी बोल रही है, तो ये चीज़ जो है मुकाबले में आ जाती है, तो घर का जो निज़ाम है ना वो दरम बरम हो जाता है, और जो यानी कि घर के जो यानी कि माहौल होता है वो ख़राब करती है। लेकिन देखिए मर्द जो है वो इस चीज़ से उकता कि आखिरकार जो मेरा जो खामन बना हुआ है इसमें, उसने ज़रा मुझे सबक सिखाया और मुझे तब जाके अकल हुई, ठीक है। तो बजाय इसके कि आपका शोहर भी आप पे हाथ उठाए, आपको मारे पीटे, उससे पहले ही आप समझ लें, ठीक है। घर में माहौल जो है आप औरतों ने ही बनाना होता है। तो कभी कभी जो मर्द हजरात है ना वो इस तरह से कदम उनको उठाना पड़ जाता है जब आप इतना मजबूर कर देती है, तो उस वक्त से आप बचें। और लड़ाई भिड़ाई ये जो है वो ये अच्छी चीज़ नहीं है। घर में माहौल ये जो है आपने बना के रखना होता है, ठीक है। तो अगर आपको हमारी ये छोटी स्टोरी अच्छी लगी, इसे आपने ज़्यादा से ज़्यादा शेयर भी करना है, कमेंट्स में बताया कैसी लगी है, और लाइक करना भी मत भूलिएगा। एक बार फिर जल्दी जाते बाटा टीवी पंजाबी।